अस्सलाम वालेकुम दोस्तों, की हाल है सब दोस्तों वीरां दा। ते ਇਹ जी सुबह सुबह नोटिस एक फिर घर आ गया जी। ਤੁਹਾਡੇ ਦੋਸਤਾਂ ਵੀਰਾਂ ਦੀ ਹੈਲਪ ਚਾਹੀਦੀ ਹੈ ਮੈਨੂੰ, ਠੀਕ ਹੈ। ਰਿਹਾਇਸ਼ ਮੇਰੀ ਹੈਗੀ ਫੈਸਲਾਬਾਦ ਵਾਬਲਾ ਟਾਊਨ 'ਚ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਮੈਂ ਆਪਣੇ ਘਰ ਇੱਕ ਆਪਣਾ ਪਾਲਤੂ ਜਾਨਵਰ ਰੱਖਿਆ ਹੋਇਆ ਵਾ, ਤੇ ਇਹਨਾਂ ਸਾਰਿਆਂ ਲੋਕਾਂ ਨੇ ਆਪਣਾ ਮਿਲ ਕੇ ਸੁਸਾਇਟੀ ਵਾਲਿਆਂ ਨੇ ਕੁਛ ਇਹਨਾਂ ਦੇ ਚਾਹਣੇ ਵਾਲਿਆਂ ਦੀਆਂ ਗੱਲਾਂ ਤੇ, ਠੀਕ ਹੈ ਜੀ, ਮੈਨੂੰ ਫਿਰ ਇਹਨਾਂ ਨੇ ਜੀ ਨੋਟਿਸ ਭੇਜ ਦਿੱਤਾ। ਹਾਲਾਂਕਿ ਉਹ ਚੌਕ 'ਚ ਬੰਦੇ ਬੈਠੇ ਹੁੰਦੇ ਆ, ਮੈਂ ਉਹਨਾਂ ਦੀ ਐਪਲੀਕੇਸ਼ਨ ਦਿੱਤੀ ਸੀ ਕਿ ਉਹ ਉੱਥੇ ਬੰਦੇ ਬੈਠੇ ਹੁੰਦੇ, ਲਿਹਾਜ਼ਾ ਇਹਨਾਂ ਨੂੰ ਆਪਣੇ ਆਪਣੇ ਘਰ 'ਚ ਬਵੋ ਤਾਂ ਕਿ ਸਾਡੀਆਂ ਔਰਤਾਂ ਗੁਜ਼ਰਦੀਆਂ ਨੇ, ਕਿਸੇ ਨੂੰ ਕੋਈ ਜਿਹੜਾ ਸਾਡੇ ਘਰ ਆ ਨੋਟਿਸ ਲੈ ਕੇ ਆਇਆ ਜੀ ਕੁੱਤਿਆਂ ਦੇ, ਤੇ ਆ ਕੇ ਜੀ ਸਾਨੂੰ ਟਾਰਚਰ ਕਰ ਰਹੇ ਨੇ, ਠੀਕ ਹੈ। ਇਹ ਬੰਦਾ ਜੀ, ਠੀਕ ਹੈ, ਵਾਬਡਾ ਟਾਊਨ ਸੁਸਾਇਟੀ ਵਾਲੇ ਜਿਹੜੇ ਨੇ, ਇਹ ਮੇਰੇ ਘਰ ਕੁੱਤੇ ਦਾ ਨੋਟਿਸ ਲੈ ਕੇ ਆਏ ਨੇ, ਠੀਕ ਹੈ ਜੀ, ਤੇ ਆ ਕੇ ਸਾਨੂੰ ਟਾਰਚਰ ਕਰ ਰਹੇ ਆ ਭਾਈ ਜੀ। ਬਾਰ-ਬਾਰ ਸਾਨੂੰ ਆ ਕੁੱਤਿਆਂ ਨੇ ਨੋਟਿਸ ਦੇ ਰਹੇ ਨੇ ਜੀ ਆਪਣੇ ਘਰੋਂ ਕੁੱਤੇ ਕੱਢੋ। ਅਸੀਂ ਆਪਣੇ ਘਰ ਕੁੱਤੇ ਰੱਖੇ ਹੋਏ ਆ, ਠੀਕ ਹੈ। ਸਾਡੇ ਕੁੱਤੇ ਬਾਹਰ ਵੀ ਨਿਕਲੇ, ਕਰ ਫੋਨ ਕਰ ਉਹਨਾਂ ਨੂੰ, ਆਪਣੇ ਸਾਧ ਉਹਨਾਂ ਨੂੰ, ਸਾਧ ਇੱਥੇ ਸੈਕਟਰੀ ਨੂੰ ਵੀ ਅੱਜ ਸਾਰੇ ਦੱਸੋ ਇੱਥੇ ਪਾਣੀ ਲੱਗਦਾ ਸਬਜ਼ੀ ਸਾਰਾ ਦੱਸੋ ਉਹਨੂੰ, ਕਰ ਫੋਨ ਕਰ। ਇੱਥੇ ਤੁਸੀਂ ਡਰਾਮੇ ਰੋਜ਼ ਦੇ ਬਣਾਏ ਜਿਹੜੇ ਨੇ ਸ਼ਰੀਫ ਬੰਦਿਆਂ ਨੂੰ ਤੰਗ ਕਰਦੇ ਆ ਨਾ। ਸ਼ਾਮੀ ਸਾਹਿਬ ਇੱਥੇ ਆਇਆ ਛੇਤੀ ਆਣ ਕਾ ਛੇਤੀ, ਇਧਰ 24 ਹਫ਼ਤੇ, ਠੀਕ ਹੈ ਜੀ। ਇਹ ਬੰਦੇ ਨੇ ਜਿਨ੍ਹਾਂ ਨੇ ਸਾਨੂੰ ਤੰਗ ਕਰਨਾ ਲਿਆ ਹੋਇਆ, ਠੀਕ ਹੈ ਜੀ। ਤੁਹਾਡੇ ਵੀਰ ਨੂੰ ਅਰਸਲਾਨ ਨੂੰ, ਠੀਕ ਹੈ, ਪੰਜਾਬੀ ਸ਼ੌਕ ਵਾਲੇ ਨੂੰ, ਜਿਹਨੇ ਆਪਣੇ ਘਰ ਕੁੱਤੇ ਰੱਖੇ ਹੋਏ ਆ, ਇਹਨਾਂ ਲੋਕਾਂ ਨੇ ਦਲੀਲ ਕਰਨਾ ਲਿਆ ਜੀ, ਠੀਕ ਹੈ। ਇਹ ਦੋਸਤ ਨੇ ਜੀ, ਠੀਕ ਹੈ, ਇਹਨਾਂ ਨੇ ਸਾਨੂੰ ਤੰਗ ਕਰਨਾ ਲਿਆ, ਇਹਦੇ ਨੋਟਿਸ ਭੇਜਦੇ ਨੇ। ਜਦੋਂ ਅਸੀਂ ਰੰਡੇ ਚੌਕ 'ਚ ਉਹ ਬੰਦੇ ਬੈਠੇ ਨੇ ਉਹਨਾਂ ਦਾ ਨੋਟਿਸ ਦਿੱਤਾ, ਉਦੋਂ ਕੁਝ ਵੀ ਨਹੀਂ ਹੋਇਆ ਹੈਗਾ, ਠੀਕ ਹੈ। ਤੇ ਇਹ ਮੈਂ ਘਰ ਕੋਈ ਨਹੀਂ ਸੀ ਹੈਗਾ, ਮੇਰੇ ਬੱਚੇ ਘਰ ਨੇ, ਤੇ ਇਹਨਾਂ ਨੇ ਘਰ ਆ ਕੇ ਕਹਿਣਾ ਛੱਡੋ ਉਹਨੂੰ ਕੱਢੋ ਬਾਹਰ ਉਸ ਬਦਮਾਸ਼ ਨੂੰ, ਠੀਕ ਹੈ। ਇਹਨਾਂ ਨੇ ਆ ਕੇ, ਮੈਂ ਘਰ ਨਹੀਂ ਸੀ ਹੈਗਾ, ਮੇਰੇ ਬੱਚੇ ਘਰ ਸੀਗੇ, ਮੇਰੀਆਂ ਸਿਸਟਰਾਂ ਮਸ਼ੀਰਾਂ ਘਰ ਸੀ, ਤੇ ਇਹਨਾਂ ਨੇ ਆ ਕੇ ਭਾਈ ਜੀ ਬਾਰ-ਬਾਰ ਆ ਕੇ ਗੇਟ ਖੜਕਾਉਣਾ ਸ਼ੁਰੂ ਕੀਤਾ। ਗੇਟ ਵੀ ਖੁੱਲ੍ਹਾ ਨੇ, ਉਹਨਾਂ ਨੇ ਅੰਦਰੋਂ ਮੈਨੂੰ ਫੋਨ ਕੀਤਾ ਕਿ ਭਾਈ ਬਾਰ ਗੇਟ ਖੜਕਾਈ ਜਾ ਰਿਹਾ ਬੰਦਾ, ਅਸੀਂ ਕਲੀਆਂ ਆਵਾਜ਼ਾਂ ਦੇਈ ਜਾ ਰਹੇ, ਨਿਕਲੋ ਬਾਹਰ। ਇਹ ਬੰਦਾ ਸੀ ਜੀ, ਠੀਕ ਹੈ, ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਤੇ ਇਹਨਾਂ ਨੇ ਉਸ ਗੱਲ ਦਾ ਕੋਈ ਐਕਸ਼ਨ ਨਹੀਂ ਲਿਆ, ਕੋਈ ਗੱਲਬਾਤ ਨਹੀਂ ਕੀਤੀ, ਤੇ ਕਿਸੇ ਇਹਨਾਂ ਦੇ ਚਾਹਣ ਵਾਲੇ ਦੀ ਵਜ੍ਹਾ ਤੋਂ ਭਾਈ ਜੀ ਇਹਨਾਂ ਨੇ ਫਿਰ ਮੇਰੇ ਘਰ ਆ ਕੇ ਆਪਣਾ ਇਹਨਾਂ ਨੇ ਕੀਤਾ ਜੇ ਦਰਵਾਜ਼ਾ ਖੜਕਾਇਆ। ਮੈਂ ਘਰ ਹੈ ਨਹੀਂ ਸੀਗਾ, ਔਰਤਾਂ ਘਰ ਸੀਗੀਆਂ, ਇਹਨਾਂ ਨੇ ਆ ਕੇ ਸ਼ੋਰ ਸ਼ਰਾਬਾ ਉਹਨੇ ਸ਼ੁਰੂ ਕੀਤਾ। ਮੈਂ ਵੀਡੀਓ ਬਣਾਈ, ਪਿੱਛੋਂ ਇਹਨਾਂ ਦੇ ਬੰਦੇ ਆਏ ਸੁਸਾਇਟੀ ਦੇ, ਉਹ ਵੀ ਮੈਂ ਸਾਰੀ ਵੀਡੀਓ ਬਣਾਈ, ਤੁਹਾਡੇ ਨਾਲ ਅੱਗੇ ਸ਼ੇਅਰ ਕਰਦਾ ਵਾਂ। ਜਿਹੜਾ ਵੀ ਕੋਈ ਦੋਸਤ ਵੀਰ ਜਿੱਦਾਂ ਦੀ ਵੀ ਆਪਣੀ ਹੈਲਪ ਕਰ ਸਕਦਾ ਹੈਗਾ, ਮੇਰੇ ਨਾਲ ਕੰਟੈਕਟ ਕਰੇ। ਮੋਬਾਈਲ ਨੰਬਰ ਮੇਰਾ ਸਕਰੀਨ 'ਤੇ ਚੱਲ ਰਿਹਾ, ਤੁਹਾਨੂੰ ਪਤਾ ਹੀ ਹੈ। ਤਾਂ ਅੱਲਾ ਖੈਰ ਕਰੇ ਇਨਸ਼ਾਅੱਲਾ ਤਾਲਾ। ਹੁਣ ਆਪਾਂ ਜਿਹੜਾ ਇਹ ਕੰਮ ਜਿਹੜਾ ਹੈਗਾ ਨਾ, ਇਹ ਨਿਬੇੜ ਕੇ ਛੱਡਾਂਗੇ, ਇਹਨੂੰ ਕਿਸੇ ਕੰਡਾ ਕੰਡੀ ਜਿਹੜਾ ਨਾ ਇਹਦਾ ਕੱਢ ਕੇ ਛੱਡਾਂਗੇ, ਕਿਤੇ ਲਾ ਕੇ ਛੱਡਾਂਗੇ, ਸਹੀ ਆ। ਜਿੰਨੇ ਦੋਸਤ ਨੇ ਗਰੁੱਪਾਂ 'ਚ WhatsApp ਸ਼ੇਅਰ ਕਰੋ ਆਪਣੀ ਵੀਡੀਓ, ਠੀਕ ਹੈ। ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਮੈਂ ਨੋਟਿਸ ਵੀ ਚੈੱਕ ਕਰਾਉਣਾ ਵਾ, ਜ਼ਿਆਦਾ ਤੋਂ ਜ਼ਿਆਦਾ Facebook 'ਤੇ ਸ਼ੇਅਰ ਕਰੋ ਤੁਸੀਂ, ਠੀਕ ਹੈ। ਤੇ ਨਾਲੋਂ ਨਾਲ ਆਪਣਾ ਜਿਹੜਾ ਚੈਨਲ ਦਾ ਲਿੰਕ ਹੈਗਾ ਵਾ, ਇਹਨੂੰ ਵੀ ਤੁਸੀਂ ਸ਼ੇਅਰ ਕਰੋ, ਤਾਂ ਕਿ ਜਿਹੜੀ ਕਿਤੇ ਸਾਡੇ ਨਾਲ ਹੋ ਰਹੀ, ਕੱਲ੍ਹ ਨੂੰ ਕਿਸੇ ਹੋਰ ਦੋਸਤ ਨਾਲ ਕੋਈ ਜ਼ਿਆਦਤੀ ਨਾ ਹੋਵੇ। ਬੰਦੇ ਆਏ ਨੇ ਜਿਹੜੇ ਮੇਰੇ ਕੋਲ ਨੋਟਿਸ ਲੈ ਕੇ ਆਏ ਨੇ, ਠੀਕ ਹੈ। ਇਹ ਬੰਦੇ ਨੇ, ਮੈਂ ਕੱਢੀ ਆ, ਠੀਕ ਹੈ। ਹਾਂਜੀ ਸ਼ਾਮੀ ਸਾਹਿਬ, ਤੁਸੀਂ ਮੈਨੂੰ ਚਾਬੀ ਦਿਓ ਪਹਿਲੇ। ਮੈਂ ਸ਼ਾਮੀ ਸਾਹਿਬ ਦਿੰਦਾ ਤੁਹਾਨੂੰ, ਮੈਂ ਤੁਹਾਨੂੰ ਬੁਲਵਾਉਣਾ ਸੀ ਇੱਥੇ, ਮੈਂ ਤੁਹਾਨੂੰ ਦਿੰਦਾ। ਇੱਕ ਮਿੰਟ ਪਹਿਲੇ ਮੈਨੂੰ ਚਾਬੀ ਦਿਓ, ਫਿਰ ਮੈਂ ਤੁਹਾਡੇ ਨਾਲ ਕਰਦਾ। ये काम में लीगल है, यहाँ जो जमीन देखो सर, ये लोग मकामी है, हम बाहर के सर मामला थोड़े सर ਤੁਹਾਡੀ ਆਪਣੇ ਜਿਹੜਾ ਤੁਹਾਡਾ ਕੋਈ ਮਸਲਾ ਹੈ, ਤੁਸੀਂ गुजर के जाते हैं ना, आप इधर कितनी दफा गेट से गुजरते हैं। ਚਾਬੀ ਤੁਹਾਨੂੰ ਫੜਾਈਏ ਮੈਂ ਇਹਦੀ सर मैं ਇਹ ਬਣੇ इधर के इसको भेजने का क्या काम है? ये और कोई गेट है, हम उधर से छुप के निकल जाते हैं, हम ये बताएं। एक सेकंड ਠੀਕ ਹੈ ਜੀ। ਇਹ ਬੰਦੇ ਨੇ ਜਿਹੜੇ ਬਾਰ ਨੋਟਿਸ ਲੈ ਕੇ ਆਉਂਦੇ ਨੇ ਭਾਈ, ਇਹ ਭਾਈ ਹੋਣੀ ਬਹੁਤੇ ਜਿਹੜੇ ਆਫੀਸਰ ਕੀ ਕਹਿੰਦਾ ਹੈ, ਇਹ ਭਾਈ ਹੋਣੀ ਨੇ ਜਿਹੜੇ ਬਹੁਤੇ ਜੀ ਹਮਲਾ ਦਾਵਾ ਬੋਲਣ ਵਾਲੇ ਨੇ ਜਨਾਬ, ਠੀਕ ਹੈ। ਇਹ ਬੰਦੇ ਨੇ ਉਹਲੇ, ਤੇ ਇਹ ਇਹਨਾਂ ਦੇ ਭੇਜਣ ਵਾਲੇ ਨੇ ਨੋਟਿਸ ਲਿਖ ਕੇ, ਠੀਕ ਹੈ ਜੀ। ਇਹ ਤੁਹਾਡੇ ਦੋਸਤ ਵੀਰ ਨਾਲ ਜਿਹੜੇ ਜ਼ਿਆਦਤੀ ਕਰਨ ਵਾਲੇ ਨੇ, ਉਹ ਆ ਬੰਦੇ ਨੇ, ਠੀਕ ਹੈ। ਚਾਬੀ ਦਿਓ ਜੀ, ਚਾਬੀ ਦਿਓ ਸ਼ਾਮ ਸਾਹਿਬ, ਚਾਬੀ ਤੁਸੀਂ ਆ ਗਏ, ਠੀਕ ਹੋ ਗਿਆ। ਅਗਰ ਤੁਹਾਨੂੰ ਕੋਈ ਢਿੱਲਾ ਵੀ ਕਿਸੇ ਕਿਸਮ ਦਾ ਤੇ ਤੁਸੀਂ ਭਾਜੀ ਗਿਲਾ ਮੈਨੂੰ, ਮੈਂ ਜਿਹੜੀ ਰੰਡੇ ਚੌਕ ਦੀ ਦਰਖਾਸਤ ਲਿਖ ਕੇ ਦਿੱਤੀ, ਹੁੰਦਾ ਕੀ ਕੀਤਾ ਤੁਸੀਂ ਆ ਕੇ ਉੱਥੇ ਗੱਲ ਕੀ ਕਰਾਂ ਗੱਲ ਉੱਥੇ ਆ ਕੇ? ਮੈਂ ਇੱਥੇ ਆਵੇ ਤੁਹਾਡਾ ਸੈਕਟਰੀ, ਮੈਂ ਨਹੀਂ ਜਾਣਾ ਕਿਤੇ, ਮੈਨੂੰ ਲੋੜ ਨਹੀਂ ਹੈਗੀ ਸ਼ਾਮੀ ਸਾਹਿਬ, ਮੈਨੂੰ ਨਹੀਂ ਲੋੜ ਹੈਗੀ ਕਿਤੇ ਜਾਣ ਦੀ, ਬਸ ਗੱਲ ਮੁੱਕੀ। ਹਾਂਜੀ ਤੁਸੀਂ ਬੋਲਣਾ ਆਓ ਆ ਕੇ, ਠੀਕ ਹੈ ਨਾ ਜੀ। ਇਹ ਬੰਦੇ ਨੇ, ਸਹੀ ਹੈ ਨਾ, ਇਹ ਭਾਈਆਂ ਨੂੰ ਬੰਦੇ ਨੇ ਜਿਹੜੇ ਆਏ ਸੀ, ਠੀਕ ਹੈ ਜੀ। ਇਹ ਜਿਹੜੇ ਹੁਣ ਮਗਰੋਂ ਪਿੱਛੋਂ ਦੀ ਸਪੋਰਟ ਦੇ ਨਾਲ ਆਏ ਆ, ਸਹੀ ਹੈ ਜੀ, ਠੀਕ ਹੈ ਜੀ। ਇਹ ਬੰਦੇ ਨੇ, ਇਹ ਭਾਈ ਹੋਣੇ ਨੇ, ਠੀਕ ਹੈ। FDM 73 ਮੋਟਰਸਾਈਕਲ ਦਾ ਨੰਬਰ ਹੈ, ਤੇ ਇਹ ਭਾਈ ਹੋਣੀ ਆਏ ਸੀ ਜੀ ਮਗਰੋਂ ਉਹਨਾਂ ਦੇ ਸਾਨੂੰ ਧਮਕੀਆਂ ਲਾਉਣ ਵਾਸਤੇ, ਠੀਕ ਹੈ ਜੀ। ਇਹ ਬੰਦੇ ਸੀ ਜਿਹੜੀ ਮੈਂ ਸ਼ਾਮੀ ਸਾਹਿਬ ਐਪਲੀਕੇਸ਼ਨ ਦਿੱਤੀ, ਉਹਦਾ ਕੁਝ ਨਹੀਂ ਹੋਇਆ ਅੱਜ ਤੱਕ। ਮੈਂ ਕਰ ਲੈਣਾ ਗੱਲ ਭਾਈ, ਕਰ ਲੈਣਾ ਗੱਲ, ਠੀਕ ਹੈ ਜੀ। ਇਹ ਬੰਦੇ ਨੇ, ਠੀਕ ਹੈ ਜੀ। ਇਹ ਹੁਣ ਤਿੰਨੋਂ ਇੱਥੋਂ ਫਰਾਰ ਹੋ ਗਏ ਨੇ, ਸਹੀ ਹੈ, ਇੱਥੋਂ ਫਰਾਰ ਹੋ ਗਏ ਨੇ ਤਿੰਨੋਂ, ਨਿਕਲ ਗਏ ਨੇ ਹੁਣ ਇੱਥੋਂ, ਸਹੀ ਹੈ ਜੀ। ਇਹਨਾਂ ਨੇ ਸਾਡੇ ਨਾਲ ਜ਼ਿਆਦਤੀ ਕੀਤੀ ਹੈ, ਉਹ ਜਾ ਰਹੇ ਨੇ, ਹੁਣ ਨਿਕਲ ਗਏ ਨੇ ਜੀ। ਇਹ ਸਾਡਾ ਘਰ ਆ, ਇਹ ਗੇਟ ਖੁੱਲ੍ਹਾ ਹੋਇਆ ਜੀ।
ਇਹਨੇ ਆਗੇ ਸੇ ਦਰਵਾਜ਼ਾ ਖੜਕਾ ਕੇ ਸ਼ੁਰੂ ਕੀਤਾ ਸਾਨੂੰ ਜੀ ਮਾਰਨਾ, ਬੱਚਿਆਂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਜੀ। ਠੀਕ ਹੈ, ਆ ਗੇਟ ਸਾਡਾ ਖੁੱਲ੍ਹਾ ਸੀਗਾ ਤੇ ਗੇਟ ਖੜਕਾ ਕੇ ਤੇ ਇਹਨੇ ਆਵਾਜ਼ਾਂ ਮਾਰਨੀਆਂ ਤੇ ਸ਼ੋਰ ਸ਼ਰਾਬਾ ਕਰਨਾ ਸ਼ੁਰੂ ਕਰ ਦਿੱਤਾ ਜੀ ਇਹਨੇ। ਆ ਚੈੱਕ ਕਰ ਲਓ ਜੀ। ਠੀਕ ਹੈ, ਮੈਂ ਜਿੱਦਾਂ ਕਿ ਪਹਿਲੇ ਵੀ ਸਾਰੀ ਗੱਲਬਾਤ ਦੱਸ ਚੁੱਕਿਆ ਹੈਗਾ ਕਿ ਕੀ ਮਸਲਾ ਮਸਾਇਲ ਸੀਗਾ, ਇੱਕ ਵੀਡੀਓ 'ਚ ਅੱਛੇ ਤਰੀਕੇ ਨਾਲ ਬਿਆਨ ਕਰ ਸਕਿਆ। ਉੱਥੇ ਕੋਈ ਨੋਟਿਸ ਨਹੀਂ ਗਿਆ, ਉੱਥੇ ਕੋਈ ਕੁਛ ਨਹੀਂ ਆਇਆ। ਮੇਰੇ ਘਰ ਨੋਟਿਸ ਆਇਆ, ਮੇਰੇ ਘਰ ਸਾਰਾ ਕੁਝ ਆਉਂਦਾ, ਜਦੋਂ ਦਿਲ ਕਰਦਾ ਨੋਟਿਸ ਭੇਜ ਦਿੰਦਾ, ਜਦੋਂ ਦਿਲ ਕਰਦਾ ਜੀ ਮੇਰੇ ਘਰ ਨੋਟਿਸ ਭੇਜ ਦਿੰਦੇ ਆ ਜੀ, ਤੁਸੀਂ ਕੁੱਤੇ ਕੱਢੋ, ਫਲਾਂ ਕਰੋ। ਤੇ ਮੈਂ ਮੁਲਾਜ਼ਮ ਇਹਨਾਂ ਦਾ ਦੱਸੋ ਕਿ ਮੈਂ ਮਕਾਨ ਲੈ ਕੇ ਆਪਣਾ ਪੈਸੇ ਲਾ ਕੇ ਮਕਾਨ ਨਹੀਂ ਖਰੀਦਿਆ ਹੈਗਾ ਆਪਣਾ। ਆਏ ਦਿਨ ਦੇ ਇਹਨਾਂ ਦੇ ਡਰਾਮੇ, ਇੱਦਾਂ ਹੋ ਗਿਆ ਜੀ, ਸੋਸਾਇਟੀ ਇੱਦਾਂ ਹੋ ਗਈ, ਸੋਸਾਇਟੀ ਨੂੰ ਹੋਰ ਕੰਮ ਨਹੀਂ ਨਜ਼ਰ ਵਾਸਤੇ ਕਿ ਨਾ ਕਿ ਉਹ ਵੀ ਕਿਸੇ ਦੇ ਅੱਛੇ ਵਾਸਤੇ ਐਪਲੀਕੇਸ਼ਨ ਦੇ ਦਈਏ, ਉਹਦਾ ਕੋਈ ਰੱਦੇ ਅਮਲ ਨਾ ਹੋਵੇ, ਉਹਨੂੰ ਸਾਨੂੰ ਕੋਈ ਬੁਲਾਇਆ ਨਾ ਜਾਵੇ, ਉਹਦਾ ਕੋਈ ਨੋਟਿਸ ਨਾ ਆਵੇ। ਤੇ ਜੇ ਸਾਡੀ ਇੱਕ ਗੱਲ ਹੋ ਜਾਵੇ ਤੇ ਲਓ ਜੀ ਉੱਥੇ ਨੋਟਿਸ ਵੀ ਆ ਜਾਣ ਤੇ ਉੱਥੇ ਸਾਰਾ ਕੁਝ ਹੋ ਜਾਵੇ। ਕਿਉਂ? ਮੈਂ ਆਪਣੇ ਘਰ ਨਹੀਂ ਰਹਿੰਦਾ ਹੈਗਾ, ਮੈਂ ਪੈਸੇ ਨਹੀਂ ਲਾਏ ਹੈਗੇ ਇਸ ਮਕਾਨ ਦੇ ਉੱਪਰ, ਮੇਰੀ ਰਿਹਾਇਸ਼ ਨਹੀਂ ਹੈਗੀ। ਕੋਈ ਵੀ ਚੜ੍ਹੇਗਾ ਜਿਹੜਾ ਆ ਕੇ ਮੈਨੂੰ ਆਪਣਾ ਆ ਕੇ ਚੜ੍ਹ ਜਾਏਗਾ, ਆ ਕੇ ਮੈਨੂੰ ਨੋਟਿਸ ਦੇਣਾ ਸ਼ੁਰੂ ਕਰ ਦੇਗਾ ਜੀ, ਤੂੰ ਇੱਦਾਂ ਕਰ ਲਾ ਤੇ ਉੱਦਾਂ ਕਰ ਲੈ। ਤੇ ਸਰਾਸਰ ਬਦਮਾਸ਼ੀ ਹੈ ਤੇ ਜ਼ਿਆਦਤੀ ਹੈ। ਇਹ ਫਿਰ ਇੱਕ ਸ਼ਰੀਫ ਬੰਦੇ ਨੂੰ ਤੰਗ ਕਰਨ ਵਾਲੀ ਗੱਲ ਹੈਗੀ, ਤੁਹਾਨੂੰ ਪਤਾ ਹੀ ਹੈ। ਫਿਰ ਤੇ ਜਿਸ ਤਰ੍ਹਾਂ ਦੋਸਤ ਵੀਡੀਓ ਵੇਖਣਗੇ ਨਾਲੋਂ ਇਹਨੂੰ ਸ਼ੇਅਰ ਕਰਦੇ ਜਾਵੋ ਤਾਂ ਕਿ ਜਿਹੜਾ ਹੈਗਾ ਅੱਲਾ ਖੈਰ ਕਰੇ, ਆਪਾਂ ਇਹਨਾਂ ਦਾ ਕੋਈ ਹੱਲ ਕੱਢੀਏ। ਠੀਕ ਆ, ਇਹਦਾ ਕੋਈ ਨਤੀਜਾ ਕੱਢੀਏ। ਨਾ ਮੈਂ ਕਦੀ ਆਪਣੇ ਡੌਗ ਬਾਹਰ ਲਿਆਂਦੇ ਨੇ, ਨਾ ਮੈਂ ਬਾਹਰ ਛੱਡਿਆ ਕਵਾਂ ਜੀ ਮੈਂ ਇੱਥੇ ਬਸ ਆਪਣਾ ਪਿਸ਼ਾਬ ਸ਼ੁਭ ਕਰਾਇਆ ਤੇ ਤੁਹਾਡੇ ਸਾਹਮਣੇ ਵਾਪਸ ਲਿਜਾ ਕੇ ਆਪਣਾ ਛੱਤ ਤੇ ਮਜ਼ਬੂਤ ਪਿੰਜਰੇ ਦੇ ਵਿੱਚ ਰੱਖੇ ਆ। ਕਿਉਂਕਿ ਮੇਰੇ ਆਪਣੇ ਬੱਚੇ ਨੇ, ਤੁਹਾਨੂੰ ਪਤਾ ਘਰ ਆ, ਮੇਰਾ ਸ਼ੌਕ ਆ, ਮੈਂ ਘਰ ਰੱਖਿਆ ਆਪਣੇ ਜਾਨਵਰ ਲੈ ਕੇ ਨਿਕਲਦਾ ਵੀ ਹੁਣ ਬਹੁਤ ਘੱਟ ਹੀ ਆ, ਜ਼ਿਆਦਾ ਹੁਣ ਬਸ ਫਰਾਤ ਰਾ ਕੇ ਤੇ ਪਿਸ਼ਾਬ ਸ਼ੁਭ ਕਰਾ ਕੇ ਤੇ ਆਪਣਾ ਵਾਪਸ, ਤੁਹਾਨੂੰ ਪਤਾ ਕੰਮਕਾਰ ਆਪਣੇ ਇੰਜ ਦੇ ਨੇ, ਮਸਰੂਫੀਅਤ ਹੁੰਦੀ ਹੈ। ਤੇ ਬਾਕੀ ਇਹ ਚੈੱਕ ਕਰੋ ਜਨਾਬ, ਤੁਹਾਨੂੰ ਮੈਂ ਨੋਟਿਸ ਚੈੱਕ ਕਰਾਉਣਾ ਇੱਕ ਦਫਾ, ਤਸੱਲਾ ਨਾਲ ਵੇਖੋ ਤੇ ਵੇਖ ਕੇ ਦੱਸੋ ਤੇ ਸਾਡਾ ਇਹਦੇ ਵਿੱਚ ਕੀ ਕਸੂਰ ਆ ਦੱਸੋ ਤੁਸੀਂ ਫਿਰ। ਇਹ ਜੀ चिट्ठी नंबर 693, ठीक है, मकान नंबर 124, मेंबरशिप नंबर है। जी आपको मतलब किया जाता है कि सोसाइटी हदूद में पालतू जानवरों की परवरिश खरीदो फरोख्त सख्ती से मना है और ये अमल दीगर रहायशी मेम्बरान के लिए भी तकलीफदा है। लिहाजा आपको बजरिया नोटिस हदायत दी जाती है कि 7 दिन के अंदर अपने पालतू जानवर सोसाइटी हदूद से बाहर निकाल लें। ठीक हो गया जी। तो यह जी इन्होंने मैंने अपना जड़ा ना अज नोटिस दिता जे, तो जिधर ज़्यादा दोस्त वीडियो में शेयर करेंगे अल्लाह खैर करे, तो उन्होंने तो ज़्यादा जड़ा हैगा वा ਆਪਾਂ ਇਹਨੂੰ ਜਲਦ ਤੋਂ ਜਲਦ ਇਸ ਨੂੰ ਸਿਲਸਿਲੇ ਨੂੰ ਜਿਹੜਾ ਹੈਗਾ ਕਿਸੇ ਪਾਸੇ ਕਾਰਵਾਈ ਜਿਹੜੀ ਇਹਨੇ ਮੁਕੰਮਲ ਕਰਾਂਗੇ। ਠੀਕ ਹੈ, ਤੇ ਬਾਕੀ ਆਲਰੇਡੀ ਕਾਲ ਜਿਹੜੀ ਹੈਗੀ ਮੈਂ 15 ਤੇ ਵੀ ਕਰ ਚੁੱਕਿਆ ਹੈਗਾ ਵਾ, ਤੇ ਇਹ ਤੁਸੀਂ ਦੇਖ ਲਓ ਜਨਾਬ, ਸਹੀ ਆ। ਤੇ ਉਮੀਦ ਕਰਾਂ ਕਿ ਦੋਸਤਾਂ ਵੀਰਾਂ ਨੂੰ ਵੀਡੀਓ ਅੱਛੀ ਲੱਗੀ ਹੋਵੇ ਤੇ ਆਪਣਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਬਸ ਬਾਕੀ ਛੱਡ ਦਿਓ ਸਾਰੀਆਂ ਗੱਲਾਂ।